जनाब ओ मेरा यार आई डिस्टेंड ओवर माइंड ओ भाई कसाई हाय 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 किधर है ओए मामे वास्ते गोश्त लेके तू कौन है मैं कसाई हां सालिया तेरे नाल तगड़े कुत्ते फट्टे दे थल्ले बैठे हुंदे जेडे मक्खियां खांदे हैं कसाई ਦੇ ਏਡੇ ਭਾਰੇ ਹੁੰਦੇ ਆ ਕਸਾਈ ਦੇ ਕਦੀ ਗੋਸ਼ਤ ਲਾਵੇ ਉਹ ਵੀ ਚੰਗਾ ਤਗੜਾ ਹੁੰਦਾ ਉਹ ਤੂੰ ਮੰਨਿਆ ਆਪਣੇ ਨੈਣ ਨੁਸ਼ ਦੇ ਇਹਦਾ ਗੰਦੀ ਤਾਜ ਦਾ ਬਾਦਸ਼ਾਹ ਲੱਗਣੇ ਐਡਾ ਬੁਰਾ ਮੂੰਹ ਕਸਾਈ ਦੇ ਏਡੇ ਸੋਹਣੇ ਹੁੰਦੇ ਆ ਏਡੇ ਜਗੜੇ ਉਹਨਾਂ ਦੀਆਂ ਆਪਣੀਆਂ ਖੱਦਾਂ ਨਹੀਂ ਸਮਝੀਆਂ ਜਾਂਦੀਆਂ ਉਹ ਤਾਂ ਗਾਹਕਾਂ ਨੂੰ ਕਹੀ ਜਾਂਦੇ ਖੱਦ ਪਾਦਮਾ ਵੀ ਪਾਦਵੇ ਆਪ ਖਾ ਖਾ ਕੀ ਹਾਲ ਕੀਤਾ ਭਾਈ ਲੱਗਦਾ ਓਏ ਅੱਜ ਕੱਲ ਐਡਾ ਗੀਤ ਪਾਇਆ ਹੁੰਦਾ ਜੇ ਸੋਹਣੇ ਜਵਾਨ ਗੱਭਰੂ ਪੰਜਾਬ ਦੇ ਕਸਾਈ ਵਾਹ ਜਾਂ ਗੁੱਜਰ ਤਗੜੇ ਆ ਤੇ ਜਾਂ ਕਸਾਈ ਤਗੜੇ ਸੀ ਆ ਗੁੱਜਰਾਂ ਦੇ ਜਦੋਂ ਉਹਦੇ ਗਾਣੇ ਚੱਲੇ ਉਹ ਤਾਂ ਵੈਸੇ ਢਿੱਲੇ ਹੋ ਗਏ ਉਹ ਸਵੇਰੇ 2-2:30 ਵਜੇ ਇੱਥੋਂ ਜਾਂਦੇ ਆ ਡਰਾਮਾ ਵੇਖ ਕੇ ਨੀਂਦ ਪੂਰੀ ਨਹੀਂ ਹੁੰਦੀ ਉਹ ਇੰਜ ਕਰਕੇ ਥਣਾ ਤੇ ਪਾਣੀ ਮਾਰ ਕੇ ਤੇ ਪੂਛ ਖਿੱਚ ਦਿੰਦੇ ਉਹਦੇ ਮਾਝ ਐ ਲੱਤ ਮਾਰ ਕੇ ਕਹਿੰਦੀ ਅੱਗੇ ਮਰ ਪਿੱਛੇ ਮਰਨ ਦਿਆਂ ਤੂੰ ਲੇਕਿਨ ਨੀਂਦ ਨੇ ਮਾਰੀ ਮੱਤ ਗੁਜਰਾਂ ਦੇ ਗਾਣਿਆਂ ਨੇ ਮੱਤ ਮਾਰੀ ਕਿਤੇ ਪਹਿਲਾਂ ਗੁਜਰ ਏਡਾ ਤਗੜਾ ਹੁੰਦਾ ਸੀ ਉਹ ਕਿਤੇ 40 ਕਿਲੋ ਦੇ ਬਲਟੋਏ ਹੁਣੇ 3 ਲੱਦੇ ਇੱਕ ਸਾਈਡ ਤੇ ਓਏ ਹੋਏ ਹੋਏ ਤੇ ਗੁਜਰ ਜਾਮੇ ਤੇ ਜਾ ਰਿਹਾ ਸਾਹਮਣੇ ਉਹ ਤੂੜੀ ਵਾਲਾ ਟਰੱਕ ਆਇਆ ਗੁਜਰ ਚ ਵੱਜਾ ਟਰੱਕ ਹੋ ਗਿਆ ਗੁਜਰ ਫੇਰ ਜਾ ਰਿਹਾ ਤੇ ਜਦੋਂ ਦੇ ਗਾਣੇ ਸੁਣੇ ਆ ਅੱਛਾ ਹੁਣ ਸਵੇਰੇ ਨੀਂਦ ਨਹੀਂ ਪੂਰੀ ਹੁੰਦੀ ਸੰਗਲ ਵੀ ਨਹੀਂ ਚੁੱਕੇ ਜਦੋਂ ਕੀ ਹੋ ਗਿਆ ਓਏ ਹੁਣ ਤੇ ਮਾਂ ਨੂੰ ਛੱਡ ਕੇ ਸੰਨੇ ਥੱਲੇ ਪਾਣੀ ਮਾਰੀ ਜਾਂਦੇ ਓਏ ਹੁਣ ਤੇ ਗੁੱਜਰ ਵੀ ਤੈਨੂੰ ਪਤਾ ਕੀ ਕਹਿੰਦੇ ਮਾਦਾ ਲੋਹੇ ਦਾ ਗੋਇਆ ਕਰਨ ਲੱਪੇ ਨੇ ਇੰਨੇ ਭਾਰੇ ਹੋ ਗਏ ਅੱਛਾ ਹਾਂ ਤੂੰ ਗੱਲ ਨਾ ਟੈਨਸ਼ਨ ਆ ਭਾਈ ਤੂੰ ਆ ਕਿਧਰ ਆਇਆ ਉਹ ਮੈਂ ਗੋਸ਼ਤ ਲੈ ਗਿਆ ਬਾਬੇ ਵਾਸਤੇ ਅੱਲਾ ਦੇ ਬੰਦਿਆ ਆ ਦੁਕਾਨ ਨਵੀਂ ਕੀਤੀ 3000 ਰੁਪਇਆ ਹੋ ਗਿਆ ਹੁਣ ਕਿੰਨੇ ਕਿਲੋ ਗਏ ਹੈ 1.5 ਕਿਲੋ ਉਹ ਕਦੋਂ ਦਾ ਖਾਦਾ ਤੂੰ ਵੀ ਕੀ ਹੋਇਆ ਸਾਲੇ ਤੈਨੂੰ ਗੋਸ਼ਤ ਦੇ ਰੇਟ ਦਾ ਹੀ ਨਹੀਂ ਪਤਾ ਉਹ ਭਾਈ ਸਾਹਿਬ 11 ਕਿਲੋ ਕਹਿੰਦੇ ਮੇਰੀ ਵੀ ਖਰਾਬ ਕਰ ਦੇਣਾ ਆਪਣੇ ਤੇ ਬਰਕਤ ਹੈ ਨਹੀਂ ਅਗਲੇ ਦੀ ਵੀ ਉਡਾ ਦੇਣਾ ਤੂੰ ਵਾਹ ਵਾਹ ਫੇਰ ਕਰਦਾ ਕਰ ਦਵਾਂ ਇਹ ਹੁਣ ਹੋ ਗਿਆ ਜੀ 3000 ਪੂਰਾ ਗੋਸ਼ਤ ਟੋਟਲ ਕਿੰਨਾ ਹੋ ਗਿਆ ਇਹ ਟੋਟਲ ਗੋਸ਼ਤ ਹੋ ਗਿਆ 2.5 ਕਿਲੋ ਕੋਈ ਗੱਲ ਇਹ ਉਹ ਦੇ ਦਿਓ ਕੱਲ ਬੁਲਾ ਮਾਮਾ ਜੀ ਕੁੱਤਿਆ ਲਿਆ ਉਹ ਸਵੇਰੇ ਤੇ ਤਮੀਨ ਨਹੀਂ ਹੈਗੀ ਹਾਂ ਕੀ ਠੁੱਡਾ ਮਾਰ ਕੇ ਖਾਇਆ ਮੈਂ ਤੈਨੂੰ ਛੱਡਾ ਮਾਰ ਕੇ ਤੇਰੇ ਸਵੇਰੇ ਝੁੱਟ ਹੈਗੀ ਆ ਉਹ ਕੋਕਵਾ ਦਾ ਨਾ ਸਵੇਰੇ ਵੇਖੋ ਤੇ ਜੀ ਮੈਂ ਸਾਰਾ ਕੁਝ ਸਵੇਰੇ ਦੋਈ ਲਈ ਫਿਰ ਤਾਂ ਕੀ ਗੱਲ ਆ ਇਹ ਤੁਹਾਨੂੰ ਦੇਣੀ ਤਾਂ ਆਵਾਜ਼ ਮਾਰੀ ਆ ਬੜਾ ਮਾਰਦਾ ਤੂੰ ਤੈਨੂੰ ਦੇਣੀ ਆ ਬਾਜੇ ਕੁੱਤਾ ਕਮੀ ਦੀ ਹਾਂਜੀ ਭਾਈ ਪਰ ਜੁੱਤੀ ਪਾਇਆ ਕੀ ਗੱਲ ਆ ਹਾਂ ਬਾਜੇ ਹੌਸਲੇ ਨਾਲ ਬੈਠੋ ਓਏ ਹੌਸਲੇ ਨਾਲ ਬਾਹ ਉਧਰੋਂ ਗਿਆ ਤੂੰ ਬੜੇ ਡਰਾਮੇ ਦਾ ਟੀਰਾ ਹੌਸਲਾ ਕਰਾਉਂਗਾ ਉਧਰੋਂ ਭੈਣ ਕੱਢਣ ਦਿਆ ਟਿੱਡੀ ਜੀ ਤੇਰੀ ਬਾਹ ਜਾਉਂ ਨਹੀਂ ਗਿਆ ਤੂੰ ਹੌਸਲਾ ਇੱਧਰ ਦਈ ਜਾਂਦਾ ਤਾਂ ਵੇਖਦਾ ਕਿਦਾਂ ਜਿੱਦਾਂ ਜਵਾਈ ਹੁੰਦਾ ਨਾ ਤੁਹਾਡਾ ਓਏ ਹਰਾਮ ਦੇ ਆ ਚਵਲਾ ਤੈਨੂੰ ਤਮੀਨ ਨਹੀਂ ਹੈਗੀ ਬਦਤਮੀਜ਼ ਵੱਡੇ ਲੋਕਾਂ ਨਾਲ ਗੱਲ ਕਿਵੇਂ ਕਰੀ ਦੀ ਆ ਉਹ 66 ਫੁੱਟਾਂ ਤੋਂ ਛਾੜ ਮਿੰਟਾਂ ਤੈਨੂੰ ਸਾਰੇ ਅਸੀਂ ਅਮੀਰ ਤਰੀਨ ਲੋਕ ਆ ਕੌਣ ਅਸੀਂ ਅੱਲਾ ਮਾਫੀ ਦੇਵੇ ਗੁਰਬਤ ਦੀ ਵਜ੍ਹਾ ਤੋਂ ਤੇਰੀ ਬੁੱਢੀ ਨੇ ਉਹਨੂੰ ਕਿੰਨਾ ਦੁੱਖ ਲੱਗਾ ਮੇਰੇ ਅਮੀਰ ਹੋਣ ਦਾ ਬਾਜੇ ਕਹਿੰਦਾ ਅਮੀਰ ਆਦਮੀ ਆ ਆ ਗੁਰਬਤ ਦੀ ਵਜ੍ਹਾ ਤੋਂ ਈਦ ਤੇ ਤੇਰੀ ਬੁੱਢੀ ਨੇ ਸੂਟ ਨਹੀਂ ਪਾਇਆ ਨਾਲੇ ਤੇ ਪੈਸੇ ਨਹੀਂ ਸੀ ਤੇਰੀ ਭੈਣ ਚੌਲਾ ਜੀ ਨਾਲੇ ਦੇ ਪੈਸੇ ਹੈ ਨਹੀਂ ਸੀ ਅਮੀਰ ਤਰੀਨ ਮੇਰੀ ਜੇ ਬੁੱਢੀ ਤੁਸੀਂ ਪੌਣੀ ਲਾਸਟ ਤੱਕ ਹੋਰ ਦੱਸ ਤੁਸੀਂ ਜ਼ਲੀਲ ਤਰੀਨ ਜੇ ਓਏ ਚਵਲਾ ਨਾ ਮਾਰੇ ਯਾ ਕਮੀ ਕਮੀਨਾ ਕੀ ਪਕਾਇਆ ਅੱਜ ਮੇਰੇ ਵਾਸਤੇ ਇਹ ਕਮੀ ਕਮੀਨਾ ਤੇਰੀ ਫੈਮਿਲੀ ਬੜਾ ਬੈਂਕ ਚ ਸੌਂਦੀ ਆ ਓਏ ਪਕਾਇਆ ਕੀ ਆ ਉਹ ਕੱਲ ਗੁਰਦੇ ਪੂਰੇ ਖੜਾਏ ਤੈਨੂੰ ਮਜ਼ਾ ਨਹੀਂ ਆਇਆ ਅੱਜ ਮਜ਼ਾ ਆਊਗਾ ਉਹ ਕਿਉਂ ਮੈਂ ਪੂਰਾ ਸੈੱਟ ਪਕਾਇਆ ਐਂ ਲਾਲ ਬੋਟੀ ਵਿੱਚ ਤੇਰੇ ਤਾਲੂ ਚੱਕੇ ਜਾਣਾ ਬੋਟੀ ਖਾਣ ਪਹਿਲਾਂ ਖਾ ਕੇ ਚੈੱਕ ਕਰ ਲੈਂਦੀ ਹੁੰਦੀ ਹੈ ਨਹੀਂ ਸੋਹਣਿਆ ਮੈਨੂੰ ਪਤਾ ਮੈਂ ਪਕਾਉਣਾ ਹੀ ਸਹੀ ਆ ਤੈਨੂੰ ਹੀ ਖਾਣੀ ਪੈਣੀ ਚੱਲਣਾ ਕੀ ਹੈ ਤੇ ਤੋਂ ਛੋਟੀ ਬਾਜੇ ਚੱਲ ਦੇਖ ਉਹ ਕੀ ਗੱਲ ਬੋਰੀ ਥੱਲੇ ਵਾਜੇ ਕੱਢ ਗਏ ਔਰ ਵਾਜੇ ਪਤਾ ਨਹੀਂ ਕੀ ਬੋਰੀ ਆ ਥੱਲੇ ਆ ਜਣੀ ਇਹਦੀ ਭੈਣ ਸ਼ਕੂਰਾਂ ਥੱਲੇ ਓਏ ਸਾਲਿਆ ਆ ਤਮੀਨ ਆ ਨਹੀਂ ਓਏ ਬੰਦੇ ਪਤਾ ਚੀਚੀ ਚ ਖਿੱਚ ਕੱਢਣ ਹੁੰਦਾ ਆ ਬੰਦੇ ਨੇ ਮਨਾ ਕੇ ਲਿਆਉਣਾ ਆਜੋ ਡਰਾਮਾ ਦੇਖੋ ਹਾਂ ਨਹੀਂ ਤੇ ਚੱਲੇ ਸੀ ਤੁਹਾਡੇ ਗੱਲ ਚੱਲ ਓ ਯਾਰ ਟੈਨਸ਼ਨ ਕੀ ਆ ਸੇਠ ਸਾਹਿਬ ਯਕੀਨ ਕਰ ਫੈਸਲਾਬਾਦ ਚ ਡਰਾਮਾ ਕਰਨਾ ਜਹਾਦ ਆ ਤੂੰ ਇੱਥੋਂ ਛੱਡ ਦੇ ਜਾਂਦੇ ਵੀ ਨਹੀਂ ਗੱਲ ਵੀ ਰੋਜ਼ ਕਰਦੇ ਕੀ ਆ ਅੱਛਾ ਇੰਨੀ ਸਾਈਡ ਤੇ ਮੈਨੂੰ ਪਤਾ ਨਹੀਂ ਲੱਗਦਾ ਬੋਲਦਾ ਕੌਣ ਆ ਨਾ ਆਵਾਜ਼ ਇੱਧਰੋਂ ਆਉਂਦੀ ਹੈ ਸ਼ੱਕ ਇੱਧਰ ਪੈਂਦਾ ਹਾਂ ਸ਼ੱਕ ਮੈਨੂੰ ਇੱਧਰ ਪੈਂਦਾ ਲੇਕਿਨ ਭੈਣ ਇੱਧਰ ਨਹੀਂ ਕੱਢਣ ਦਿਆ ਅੱਖਾਂ ਦਾ ਆਪਰੇਸ਼ਨ ਕਰਾਉਣਾ ਸਦਕੇ ਜਾਵਾਂ ਅੱਛਾ ਤੂੰ ਆ
ਇਹ ਮੂੰਹ ਤੇ ਛਿੱਕੂ ਚੜਾਇਆ ਪੱਠੇ ਖਾਣਾ ਤੂੰ ਅੱਛਾ ਜੀ ਸਾਹਿਬ ਅੱਜ ਤੈਨੂੰ ਅੱਗੇ ਕਿਹਨੇ ਬਿਠਾਤਾ ਦੋ ਪਿੱਛੇ ਤੇ ਬੈਠਾ ਹੁੰਦਾ ਉਹ ਪਿੱਛੇ ਇਹ ਪਿੱਛੇ ਨੂੰ ਮਜ਼ਾ ਨਹੀਂ ਆਉਂਦਾ ਅੱਜ ਅੱਗੇ ਆ ਗਿਆ ਅੱਗੇ ਦਾ ਕੀ ਰੇਟ ਆ ਤੁਸੀਂ ਸਾਫਾ ਸਿਰ ਤੋਂ ਲੈ ਲਓ ਜਨਾਲਾ ਬਣਾਉਣ ਦਾ ਯਾਰ ਇਹ ਤੇ ਬਜ਼ੁਰਗ ਵਿਚਾਂਦਾ ਕਹਿੰਦਾ ਹੀ ਕਿਸੇ ਨੂੰ ਏਦਾਂ ਦਾ ਕਿਤੇ ਆ ਚੋ ਪੈਂਦਾ ਸਾਲਿਆ ਗਈ ਜਾਂਦਾ ਅਜ਼ਮਾ ਕੇ ਦੇਖ ਲੈ ਪੂਰਾ ਭਾਈ ਆ ਅਗਲਾ ਤੇ ਤੁਹਾਡਾ ਘਰ ਹੀ ਆ ਬੁਲਾ ਲੈਨੇ ਇੱਧਰਲੇ ਕਮਰੇ 'ਚ ਇੱਧਰਲੇ ਕਮਰੇ ਬੁਲਾ ਲਾ ਪਿੱਛੇ ਸਾਰੇ ਇੱਟਾਂ ਦੇ ਬੈਠੇ ਬੁਲਾ ਲਾ ਤੇ ਚੰਗਾ ਆ ਨਾ ਥੱਲੋਂ ਉੱਚੇ ਆ ਥੱਲੋਂ ਐ ਹੀ ਸੈੱਟ ਲੱਗਣਾ ਐਡਾ ਸੋਹਣਾ ਲੱਗਣਾ ਕੀ ਆ ਕੀ ਚਵਲਾ ਮਾਰਨ ਦੇ ਓਏ ਓਏ ਤੇਲ ਲਾ ਲਾ ਬੰਦਾ ਮਰ ਜਾਣਾ ਜੇ ਉਹ ਪੁੱਤ ਡਰਾਮੇ ਦੇ ਧਿਆਨ 'ਚ ਹੈ ਪਿੱਤਾ ਹੀ ਨਾ ਓਏ ਬਣੋ 112 ਤੇ ਫੋਨ ਕਰੋ ਬੱਚੇ ਨਾਲ ਜ਼ਿਆਦਤੀ ਹੋਣ ਡਈ ਆ ਦੇਖ ਈਦ ਵਾਲੇ ਦਿਨ ਕਿ ਉੱਥੇ ਬੈਠਾ ਸੀ ਉਹ ਸੜਕ ਦੀ ਟਿਕਟ ਲਾ ਹੋਰ ਪਿੱਛੇ ਚੱਲ ਜਾ ਉਹ ਜਦੋਂ ਬੰਦੇ ਬਾਹਰ ਨਿਕਲੇ ਫੇਰ ਪੁੱਛੀ ਭਾਈ ਡਰਾਮੇ 'ਚ ਕੀ ਹੋਣ ਡਿਆ ਬੜੀ ਹਾਲਾ ਸੜਕ ਦੀ ਟਿਕਟ 250-300 ਦੀ ਹੋਣੀ ਆ ਹਾਂ। ਮੈਂ ਕਹਿੰਦਾ 600 ਹੋਰ ਪਾਏ ਨਾਲ ਦੀ ਟਿਕਟ ਆ ਜਾ ਸਾਡੇ ਕੀ ਚਵਲਾ ਮਾਰਨ ਦੇ ਸਾਡੇ ਤੁਸੀਂ ਤਾਂ 2 ਵਜੇ ਤੱਕ ਇੱਥੇ ਆ ਨਾ ਹਾਲਾਤ ਠੀਕ ਨਹੀਂ ਇੱਕ ਬੰਦਾ ਘਰ ਵੀ ਹੋਣਾ ਚਾਹੀਦਾ ਓਏ ਹਰਾਮ ਦੇ ਸਾਡੇ ਹਾਲਾਤ ਠੀਕ ਆ ਸ਼ੁਕਰ ਅੱਲਾ ਦਾ ਕੌਣ ਕਹਿੰਦਾ ਹਾਂ ਤੂੰ ਇਹ ਦੇਖ ਸਾਰੇ ਬੰਦੇ ਡਰਾਮਾ ਦੇਖਣ ਡਏ ਆ ਅਗਲੇ ਮੇਰੇ ਭਰਾ ਐਂ ਲੱਗਦੇ ਸ਼ੇਵ ਕਰਾਉਣ ਆਏ ਆ ਸਾਡੇ ਨੂੰ ਮੂੰਹ ਸਾਹ ਚੁੱਕੇ ਜ਼ਾਹਰ ਆ ਪਰਸਨੈਲਿਟੀ ਅੱਛੀ ਰੱਖਣ ਵਾਸਤੇ ਸ਼ੇਵ ਕਰਾਉਣੀ ਪੈਂਦੀ ਹਾਂ ਇਹ ਵੀ ਸ਼ੇਵ ਕਰਾ ਕੇ ਨਾਈ ਨੂੰ ਕਹਿੰਦਾ ਮੇਰੀਆਂ ਗੱਲਾਂ ਤੇ ਧਾਗਾ ਉਹ ਮਾਰ ਤੇਰੀ ਭੈਣ ਕੱਢ ਲੈ ਮਾਂ ਤਾਂ ਤੇਰਾ ਮਾਲਕ ਆ ਕਹਿੰਦਾ ਮਾਮਾ ਮੇਰਾ ਮੈਂ ਕਹਿੰਦਾ ਗੱਲਾਂ ਤੇ ਧਾਗਾ ਮਾਰਦੇ ਉਹਨੇ ਕਿਤੇ ਪੌਂਡਾ ਪੀਤਾ ਉਹਨੇ ਮੱਤ ਮਾਰ ਹੱਥ ਕਰ ਛੋਟਾ ਜਿਹਾ ਚੇਂਜ ਦਿੰਦਾ ਉਹ ਵੀ ਅੱਛਾ ਤੈਨੂੰ ਨਾ ਆਸਾ ਬਹੁਤ ਹੋਣਾ ਲੱਗਦਾ ਹੈ ਤੈਨੂੰ ਇੰਝ ਹੀ ਲੱਗਦਾ ਜਿਵੇਂ ਘਿਓ ਮੈਂ ਮਹਿੰਗਾ ਕਰ ਰਹੀ ਹਾਂ ਹਾਂਜੀ ਤੇਰੀ ਗੱਲ ਸੁਣ ਪੁੱਤੋ ਜੀ ਸਾਹਿਬ ਜੀ ਜਦੋਂ ਮੈਂ ਤੈਨੂੰ ਇਹ ਦੱਸਿਆ ਨੁਕਰਾਨੀ ਕਿੱਥੇ ਹੈ ਦੇਸੀ ਘਿਓ ਆ ਗਿਆ ਦੇਸੀ ਘਿਓ ਹਾਂ ਦੇਸੀ ਘਿਓ ਤੇ ਪਿਆ ਕਮਰੇ ਦੇ ਵਿੱਚ ਕਹਿੰਦਾ ਮੈਂ 16 ਕਿਲੋ ਦੇ ਕੇ ਉਹ ਪਰੌਂਠਿਆਂ ਵਾਲੀ ਦੁਕਾਨ ਪਾਉਣ ਲੱਗਾ ਉਹ ਨਹੀਂ ਹੈ ਚਵਲਾ ਦੇਸੀ ਘਿਓ ਅੰਦਰ ਜਾਏਗਾ ਇਹਦੇ ਇਹਦੇ ਅੰਦਰ ਜਾਏਗਾ ਮੇਰੇ ਅੰਦਰ ਅੱਲਾ ਕਰੇ ਭਾਈ ਜਾਵੇ ਹਾਂ ਦੇਸੀ ਘਿਓ ਤੇਰੀਆਂ ਖਾਵਾਂਗੇ ਜਿਹੜੀਆਂ ਰੰਗਾਂ ਖੁਸ਼ਕ ਹੋਈਆਂ ਨਾ ਤੇ ਹੁਣ ਵਾਜੇ ਫੂਕ ਸਹੀ ਨਹੀਂ ਵੱਜਦੀ ਇਹ ਤਰ ਰਹਾਉਣ ਦੇਣੀਆਂ ਕਿ ਚਵਲਾ ਮਾਰ ਦਿਆ ਚੱਲ ਓਏ ਕਾਨੂੰ ਕਰਾਣੇ ਨੂੰ ਬੁਲਾ ਇਹ ਮੈਂ ਕਿਹਾ ਕਿੱਦਾਂ ਕੀ ਸ਼ਰਮੋ ਹਾਂਜੀ ਅੰਦਰ ਮਾਰ ਉਹ ਜੀਓ ਭਾਈ ਸਦਕੇ ਜਾਵਾਂ ਉਹ ਆਪੇ ਹੀ ਆਈ ਆ ਉਹ ਭਾਈ ਐਨਕ ਸਾਫ਼ ਕਰਕੇ ਦੇਖ ਆਪੇ ਹੀ ਆਈ ਆ ਅੱਛਾ ਉਹਨੇ ਐਨਕ ਵੀ ਮੋਟੀ ਲਾਈ ਇਧਰ ਏੜੇ ਲੱਗਣ ਦੇ ਮੇਰੇ ਨੂੰ ਤਮੀਜ਼ ਨਾਲ ਗੱਲ ਕਰ ਮਰ ਜਾਣਾ ਮੈਂ ਦਿਮਾਗ ਖਰਾਬ ਨਹੀਂ ਕਰਨੇ ਬੜਾ ਖਰਾਬ ਹੋਇਆ ਹੈ। ਤੇਰਾ ਦਿਮਾਗ ਅਸੀਂ ਸਹੀ ਕਰਨਾ ਇਹ ਬਾਹਰ ਨੀੜ ਇਹੋ ਜਿਹੀ ਹੈ ਤੁਹਾਡਾ ਦਿਮਾਗ ਬਾਹਰੋਂ ਠੀਕ ਹੁੰਦਾ ਵੀ ਨਹੀਂ ਕਿਉਂਕਿ ਸਾਨੂੰ ਪਤਾ ਵਾ ਆਹ ਸੀੜੀਆਂ 4 ਮੂੰਹ ਵਾਲੇ ਪੇਚਕਸ ਨੇ ਠੀਕ ਹੁੰਦੀਆਂ ਇਹ ਚਾਲ ਨੂੰ ਨਾ ਪੇਚਕਸ ਕਿਹੜਾ ਹੁੰਦਾ ਹੈ? ਮਾਮਾ ਖਲੋਤਾ ਧਿਆਨ ਕਰ ਕਰਿਆ ਲੈ ਕਰ ਭੈਣ ਭਰਾ ਸਲਾਹ ਕਰ ਲਾ ਤੂੰ ਉਹ ਸਲਾਹ ਸਾਡੀ ਹੋਰ ਵੀ ਭੱਜ ਕੇ ਟਾਕੀ ਫੜ ਲਈ ਮਾਮਾ ਜੀ ਬੜੇ ਹੋ ਜਾਣੇ ਨਾ ਸਾਡੀਏ ਮਾਮਾ ਜੀ ਇਹਨੂੰ ਕਹਿ ਆਪੂ ਜੀ ਆਪੂ ਐਦਾਂ ਇਹਦਾ ਦਿਲ ਮਾਮਾ ਜੀ ਪਿੱਛੇ ਹੋ ਜਾ ਮੈਂ ਸੁਣ ਮਾਰ ਕੇ 200 ਦਾ ਰੋਡ ਤੇ ਨਾ ਪਿੱਛੇ ਮਾਮਾ ਜੀ ਅੱਛਾ ਰੱਖ ਕੇ ਕਰ ਮਾਰਾ ਜੀ ਸਾਲਿਆਂ ਰੋੜ ਹੀ ਨਹੀਂ ਸਕਦਾ ਅਗਲੀ ਰਬੜਾ ਚੜਾ ਕੇ ਉਹਦੀ ਨਾ ਤੇਰੇ ਚਮੜ ਦੇ ਮਾਮਾ ਜੀ ਜੀ ਮੈਂ ਸਦਕੇ ਜਾ ਹਾਏ ਅੱਲਾ ਮੇਰਾ ਮਾਮਾ ਉਹ ਸੋਚਣ ਦੇ ਕਾਸ਼ ਮੈਂ ਵੀ ਮਾਮਾ ਹੀ ਹੁੰਦਾ ਤੇ ਇੱਥੇ ਹੋਣਾ ਨਾ ਨਾ ਯਾਰ ਉਹਦੇ ਭਾਈ ਐਨਕਾਂ ਵਾਲਾ ਚੰਗਾ ਹੀ ਹੋਵੇ ਉਹਦੀ ਓਏ ਐਨਕਾਂ ਕੁਛ ਨਹੀਂ ਕਹਿਣਾ ਐਨਕਾਂ ਨਹੀਂ ਲੱਗਦੀਆਂ ਹਾਂ ਇਹ ਹੱਥਾਂ ਦੀਆਂ ਕੀਤੀਆਂ ਖਾ ਕੇ ਆਈਆਂ ਤੈਨੂੰ ਦੱਸ ਦੇ ਅੱਖਾਂ ਦੀਆਂ ਜੋ ਤੁਹਾਡੀਆਂ ਬੱਚੀਆਂ ਨੇ ਟਾਈਮ ਨਹੀਂ ਲੈਣਾ ਫਿਰ ਚੱਲ ਓਏ ਚੁੱਪ ਓਏ ਕਿੱਧਰ ਦੀ ਆਉਣਾ ਤੂੰ ਇਹ ਬਹੁਤ ਤੋਬਾ ਵਿੱਚੇ ਮਾਮਾ ਭੈਣ ਪੇਸ਼ ਕਰੀ ਜਾ ਰਿਹਾ ਇਹ ਨਹੀਂ ਕਰਦਾ ਜਿਹੜੇ ਭੈਣਾਂ ਪੇਸ਼ ਕਰਦੇ ਨਾ ਉਹ ਹੱਥ 'ਚ ਡੋਈ ਘਮਾਉਂਦੇ ਵੇ ਇਹ ਕੀ ਹੈ ਡੋਈ ਤੇਰੇ ਅਸਲ ਜਿਹੜਾ ਡਿਜ਼ਾਈਨ ਇਹ ਹੀ ਆ ਪਿਛਲਾ ਹਿੱਸਾ ਨਹੀਂ ਲੱਭਣ ਦਿਆ ਓਏ ਇਹ ਚਮਚੇ ਮੁੱਠਾ ਨਹੀਂ ਹੁੰਦੀਆਂ ਫੜੀ ਦਾ ਉਤੋਂ ਐ ਕਰਕੇ ਹਾਏ ਵੇ ਹਾਂਜੀ ਭਾਈ ਮਸਲ ਅੱਜ ਸ਼ੁਰੂ ਹੋ ਗਿਆ ਭਾਈ ਤੂੰ ਇਹਦੇ ਧਿਆਨੇ ਲੱਗਾ ਡਰਾਮਾ ਕਦੋਂ ਦਾ ਚੱਲਣ ਦਿਆ ਹੁਣ ਤੇ ਕੁੜੀ ਦਾ ਪਿਓ ਪੈਸੇ ਲੈਣਾ ਆ ਮਾਮਾ ਜੀ ਅੱਛਾ ਵੇਖਣਾ ਤਾਵੀ ਤਾੜੀ ਵੱਜਦੀ ਲੱਗਦਾ ਤਰਪਾਲ ਤੇ 20 ਪੈਣ ਦਿਆ ਕੰਮ ਉਹ ਤੁਹਾਡੇ ਕਬੂਤਰ ਉੱਡਣ ਦਾ ਕੱਲਿਆਂ ਦੇ ਉੱਤੇ ਡਰਾਮਾ ਦੇਖੋ ਯਾਰ ਪਤਾ ਕੀ ਆ ਮੁੰਡੇ ਜਵਾਨ ਜਾਣ ਅੱਜ ਕੱਲ ਮੱਤ ਵੱਜੀ ਹੁੰਦੀ ਐ ਵੀ ਕਿਉਂ ਥੱਪੜਾਂ ਦਾ ਇੰਤਜ਼ਾਮ ਕਰ ਰਹੇ ਆ ਬਾਹਰ ਨਿਕਲਦੇ ਗਏ ਕੰਮਾਂ ਤੂੰ ਹਾਂ ਸਾਡਾ ਮੁੰਡੇ ਆਂਦਾ ਵੀ ਸਾਈਕਲ ਤੇ ਲੈ ਲਿਆ ਬਦਲਾ ਲੈ ਲਿਆ ਗੱਲ ਦਾ ਬਦਲਾ ਅੱਲਾ
ਮੈਂ ਕਿਹਾ ਮਾਮਾ ਜੀ ਇਹੋ ਜਿਹਾ ਬੰਦਾ ਨਾ ਨਾਈ ਨੂੰ ਵਕਤ ਚਵਾ ਦਿੰਦਾ ਅੱਛਾ। ਅਸੀਂ ਤਾਂ ਕਹਿੰਦੇ ਕਹਿੰਦਾ ਫੌਜੀ ਕੱਟਾ ਕਰਦੇ ਅਗਲਾ ਵੇਖਣ ਲੱਗਦਾ ਇੱਥੇ ਹੁਣ ਫੌਜੀ ਕੀ ਕਰਾਂ ਮੈਂ ਵੇਖਦੇ ਜੀ ਪੂਰੀ ਹੈ ਦੁਕਾਨ ਅੱਛਾ ਸਾਹਿਬ ਇਹਦੀਆਂ ਜੂਆਂ ਵੀ ਆਪਸ 'ਚ ਗੱਲਾਂ ਕਰਦੀਆਂ ਹੋਣਗੀਆਂ ਕੀ? ਨਹੀਂ ਭੈਣਾ ਸਾਡੇ ਘਰ ਤਾਂ ਚਿਪਸ ਲੱਗੀ ਆ ਇਹਦਾ ਤਿਲਕਣਾ ਕੰਮ ਹੋਇਆ ਮਾਮਾ ਜੀ ਅੱਲੇ ਨੇ ਪਤਾ ਕੀ ਜਦੋਂ ਓਏ ਵੱਡੀ ਇੱਥੇ ਬੱਚੀ ਨਾਲ ਕਿੱਦਾਂ ਦੀ ਗੱਲ ਆ? ਹੁੰਦੀ ਭਾਜੀ ਪਤਾ ਕੀ ਜਦੋਂ ਵੱਡੀ ਬੱਚੀ ਨਾਲ ਹੁੰਦੀ ਨਾ ਗੁੱਸਾ ਬਹੁਤ ਕਰਦਾ ਹਾਂ ਜੀ ਮੇਰੀ ਜਾਨ ਕੀ ਬਕਵਾਸ ਕਰ ਰਹੇ ਸਰ ਕੇ ਜਾਵਾ ਕਿੰਨੀ ਚਿੱਟੀ ਬਾਹ ਦੇਖਤੀ ਸੀ ਹਾਏ ਘਰ ਕੋਲੀਆਂ ਲਿਓ ਫੜ ਫੜ ਕੇ ਖਿਜਿਆ ਪਿਆ ਤੇਰੀ ਸਾਲਿਆ ਸਕੀ ਬੁੱਢੀ ਦੇ ਇੱਥੇ ਐਡੀ ਦਦਰੀ ਦੂਰੋਂ ਲੱਗਦਾ ਭੱਬੂ ਚੜਿਆ ਹਾਂ ਦੋਵਾਂ ਦੇ ਇੰਜ ਕਰਕੇ ਉਹਦੇ ਡੁੰਡ ਵੀ ਵਿੰਗੇ ਤੇ ਜੱਫੀ ਏਦਾਂ ਪਾਈਦੀ ਜਿੱਦਾਂ ਬਰਫ ਵਾਲੀ ਕੈਂਚੀ ਨਹੀਂ ਐ ਕਰਦੀ ਹਾਂ ਮੇਰੀ ਬੁੱਢੀ ਦੇ ਅੱਗੇ ਦਦਰੀ ਆ ਇਹਦੀ ਬੁੱਢੀ ਨੇ ਇੱਥੇ ਟੈਟੂ ਬਣਾਇਆ ਹੈ ਨਾ ਆ ਮੇਰੀ ਗੱਲ ਸਮਝ ਨਹੀਂ ਆਈ ਤੁਹਾਨੂੰ ਬਈ ਇਹ ਫੈਸ਼ਨ ਆ ਭਾਈ ਟੈਟੂ ਬਣਾ ਲੈਣਾ ਇੱਥੇ ਤੇ ਫੈਸ਼ਨ ਆ ਮੁੰਡੇ ਕੁੜੀਆਂ ਬਣਾਈ ਫਿਰਦੇ ਬਿਲਕੁਲ ਇਹਦੀ ਜੋ ਸ਼ਾਦੀ ਹੋਈ ਨਾ ਹਾਂਜੀ 30 ਦਿਨਾਂ ਵਾਸਤੇ ਕਰਾਚੀ ਚੱਲਾ ਤੇ ਜਾਣ ਲੱਗਾ ਆਪਣੀ ਬੁੱਢੀ ਦੇ ਇੱਥੇ ਬਤਕ ਬਣਾਤੀ ਕਹਿੰਦੀ ਇਹ ਕੀ ਕਰਨ ਨੇ ਕਹਿੰਦਾ ਮੈਂ 30 ਦਿਨ ਬਾਹਰ ਰਹਿਣਾ ਮੈਂ ਆਵਾਂ ਪਿਆਰ ਦੀ ਨਿਸ਼ਾਨੀ ਇੱਥੇ ਹੀ ਹੋਵੇ ਅੱਛਾ ਇਹ ਕਿਤੇ ਇਹਨੂੰ 2 ਮਹੀਨੇ ਉੱਥੇ ਲੱਗੇ ਉਹਦਾ ਪਿੱਛੋਂ ਸਬਜ਼ੀ ਵਾਲੇ ਨਾਲ ਸੈੱਟ ਲੱਗ ਗਿਆ ਅੱਛਾ ਉਹ ਬਤਕ ਮਿਟ ਗਈ ਉਧਰੋਂ ਇਹਦਾ ਫੋਨ ਆ ਗਿਆ ਉਹਨੇ ਕਾਲੀ ਚ ਇੱਧਰ ਬਣਾ ਲਈ ਐਵੇਂ ਪਹਿਲੀ ਰਾਤ ਪਿਆਰ ਕਰਨ ਲੱਗਾ ਕਹਿੰਦਾ ਆ ਬਤਕ ਕਿੱਥੇ ਆ ਉਹ ਕਹਿੰਦੀ ਕੋਈ ਨਹੀਂ ਤੁਸੀਂ ਆਪਣਾ ਕੰਮ ਕਰੋ ਇਹ ਪਾਣੀ ਵਾਲਾ ਜਾਨਵਰ ਕਰੀ ਇੱਧਰ ਟੈਨਸ਼ਨ ਬਹੁਤ ਬੰਦ ਇਹ ਸਾਲਾ ਨੇ ਕਰਕੇ ਬੱਸ 'ਚ ਖੜਾ ਹੋਇਆ ਮੈਂ ਕਦੀ ਗਿਆ ਨਹੀਂ ਡਰਾਈਵਰ ਤੇ ਜਾਣਾ ਫੜਾ ਕੇ ਹੁਣ ਵਾਲੇ ਮੈਂ ਕਿ ਜਾ ਕੇ ਸ਼ੋਅ ਕਰਨਾ ਹੁੰਦਾ ਇੱਟਾਂ ਪੱਥਣੀਆਂ ਮੈਂ ਬਹਿ ਕੇ ਇਹ ਅੰਨ ਕਰਕੇ ਬੱਸ 'ਚ ਖੜਾ ਹੋਇਆ ਕਦੋਂ ਖਲੋਤਾ ਮੈਂ ਕਿਹੜੀ ਵਜ੍ਹਾ ਤੋਂ ਖਲੋਵਾਂ ਮੈਂ ਆ 2 ਦਿਨ ਪਹਿਲਾਂ ਟਿਕਟ ਨਹੀਂ ਹੈ ਜਦੋਂ ਆਪਾਂ ਪਿੰਡੀ ਗਏ ਹਾਂਜੀ 10 ਸਾਲੇ ਨੂੰ ਬੜਾ ਪਾਣੀ ਟੱਪਿਆ ਆਰਾਮ ਦੇ ਜੁਗਤ ਕਰਨ ਲੱਗਾ ਇਹ ਅੰਨ ਕਰਕੇ ਬੱਸ 'ਚ ਕਿਉਂ ਮੈਂ ਖਲੋਤਾ ਹੀ ਨਹੀਂ ਤੂੰ ਸੱਚੀ ਤੇ ਕਰ ਉਹਨਾਂ ਨੇ ਪੈਸੇ ਖਰਚੇ ਕੰਮ ਤੇ ਸੱਚਾ ਦਿਖਾਓ ਉਹਨਾਂ ਨੂੰ ਤੋਬਾ ਹੀ ਜਾਣ ਲੱਗਾ ਮੈਂ ਕਿਹਾ ਮਾਮਾ ਜੀ ਜੀ ਜਾਨ ਮੇਰਾ ਦੇਸੀ ਘਿਓ ਕਿੱਥੇ ਹੈ ਦੇਸੀ ਘਿਓ ਮੈਂ ਤੇਰੇ ਵਾਸਤੇ ਮੰਗਾਇਆ ਹਾਏ ਵਿੱਚ ਪਾਉਣੇ ਆ ਅਖਰੋਟ ਹਾਏ ਵਿੱਚ ਪਾਉਣੇ ਆ ਬਦਾਮ ਵਾਓ ਵਿੱਚ ਪਾਉਣਾ ਪਿਸਤਾ ਰਿਸ਼ਤਾ ਨਾ ਪਾ ਮਹਿੰਗਾ ਵਿੱਚ ਰਿਸ਼ਤਾ ਪਾਵਾ ਰਿਸ਼ਤਾ ਤੂੰ ਹੈ ਕੋਈ ਕੁਆਰੀ ਹੈ ਕੁਆਰੀ ਹੈ ਕੋਈ ਹਾਂ ਮੈਂ ਕਰ ਰਹੀ ਹਾਂ ਕੁਆਰੀ ਤੋਂ ਕੁਆਰੀ ਫਰਕ ਨਹੀਂ ਸਮਝਦਾ ਨਹੀਂ। ਅੱਛਾ ਕਾਜੂ ਪਾਉਣੇ ਆ। ਕਾਜੂ ਨਾ ਪਾਈ ਮਾਜੂ ਵਾਲਾ 30 ਚ ਪੈ ਜਾਣਾ ਉਹ ਤੁਹਾਡੇ ਵਾਲੀ ਤੀਆਂ 'ਚ ਪੈਂਦਾ ਸਾਨੂੰ ਤਾਂ ਬੜਾ ਮਹਿੰਗਾ ਮੈਂ ਕਿਹਾ ਮੇਰੀ ਗੱਲ ਸੁਣੋ ਜੀ ਜਾਨ। ਮਾਮਾ ਜੀ ਮੇਰੇ ਵਾਸਤੇ ਬਣਾਓਗੇ ਨਾ ਸਾਰਾ ਕੁਝ ਨਹੀਂ ਇਹ ਖਾਣਾ ਮੈਂ ਹੀ ਹੈ ਸਭ ਕੁਝ ਮੈਨੂੰ ਤੂੰ ਕਿਹੜਾ ਮੇਰੇ ਅੰਦਰ ਰਹਿਣ ਦੇਣਾ ਕੁਝ ਨਾ ਦੱਸ ਤੇਰੇ ਸਭ ਅੰਦਰ ਹੈ ਕਿ ਪਹਿਲੇ ਮਰੇ ਮੈਂ ਤਾਂ ਨਹੀਂ ਤਾਂ ਪਾਉਣਾ ਚਾਹੁੰਦਾ ਅੰਦਰ ਆਪਣੀ ਉਮਰ ਵੇਖ ਹਾਂ ਇਹ ਸਦਕੇ ਜਾਵਾਂ ਠੀਕ ਹੈ ਨਾ ਇਹਨੂੰ ਕਹਿੰਦੇ ਫੈਸਲਾਬਾਦ ਹਲੇ ਸੀਟ ਤੇ ਬੈਠੇ ਤੇ ਜੁਗਤ ਪਹਿਲੋਂ ਕੀਤੀ ਦੇ ਇੰਜੋਏ ਕਰਦੀ ਆ ਪਬਲਿਕ ਤੂੰ ਕੀ ਬਣਾਇਆ ਮੇਰੇ ਵਾਸਤੇ ਜ਼ਾਲਮਾ ਮੈਂ ਤੇਰੇ ਆਸੇ ਜ਼ੇਨ ਉਹ ਮੇਰੀ ਬੱਖੀ ਚੋਂ ਤੇ ਕੱਢ ਪਰੇ ਹੋ ਕੇ ਖਲੋ ਕਾਲੀਏ ਕਿਦਾਂ ਹੈ ਐ ਲੱਗਦਾ ਮਿਸਤਰੀ ਲੱਗੇ ਤੇ ਸਾਰਾ ਬਨੇਰਾ ਛੋਟਾ ਉਹ ਧੱਕਾ ਨਾ ਦੇਈਆਂ ਮੈਂ ਤੇ ਡਿੱਗਣਾ ਵੀ ਐ ਜਿੱਦਾਂ ਕੰਜਰਾਂ ਦਾ ਮਿਆਰ ਡਿੱਗਦਾ ਇਹੋ ਜਿਹੀ ਕੁੜੀ ਸਾਰੀ ਗੱਲ ਮੁਕਾ ਕੇ ਨਿੱਕੀ ਜਿਹੀ ਗੱਲ ਤੋਂ ਰੌਲਾ ਪਾ ਲੈਂਦੀ ਕੀ? ਨਹੀਂ ਨਹੀਂ ਟੀਸ਼ਰ ਤੁਹਾਡੇ ਹਾਂ ਇਦਾਂ ਨਹੀਂ ਗੱਲ ਪੁਰਾਣੀ ਹੋ ਗਈ ਹੈ ਸਹੀ ਗੱਲ ਇਹ ਤੇਰਾ ਗੱਲ ਆਪਾ ਵੀ ਪੁਰਾਣਾ ਵੀ ਘਰੋਂ ਕੱਢ ਦਿਆ ਨਵਾਂ ਚੈਨਲ ਆ ਲਿਆ ਪੁਰਾਣਾ ਕੱਢ ਦੋ ਉਹਦੀ ਇੱਧਰ ਸੈਟਿੰਗ ਕਰ ਦੋ ਇਹਨਾਂ ਚੱਲ ਜਾ ਕੇ ਮੇਰੇ ਵਾਸਤੇ ਖਾਣਾ ਬਣਾ ਕਿੱਧਰ ਜਾਵੇ ਕਿ ਮੇਰਾ ਤਾਂ ਗੋਸ਼ਤ ਨਹੀਂ ਬਣਾਇਆ ਗੋਸ਼ਤ ਬਣਾਇਆ ਮੈਂ ਤੁਹਾਡੇ ਵਾਸਤੇ ਪਰਦਾ ਗੋਸ਼ਤ ਬਣਾਇਆ ਨਹੀਂ ਉਹ ਮਿੰਟ ਬਾਅਦ ਉੱਠਦਾ ਉਹ ਮਾਮੀ ਨੇ ਪਕਾ ਕੇ ਦਿੱਤਾ ਇਹਨੇ ਮੁਰਗੀ ਤੇ ਬੋਟੀ ਰੱਖੀ ਤਾਲੂ 'ਚ ਵੱਜੀ ਜਾ ਕੇ ਨਾ ਮੇਰੇ ਕੋਲ ਗੋਸ਼ਤ 2 ਆ 3 ਨਾ ਪੁੱਠਦਾ ਨਾ ਉੱਠਦਾ ਮੇਰੇ ਕੋਲ ਜ਼ਾਤੀ ਗੋਸ਼ਤ ਆ ਕਿਹੜਾ ਮੁੱਠ ਦਾ ਆ ਤੇ ਤੁਹਾਨੂੰ ਮੈਂ ਸੋਹਣਾ ਭੁੰਨ ਕੇ ਦੇਣਾ ਤੈਨੂੰ ਤੇਰੀ ਮੈਂ ਉਹ ਭੈਣ ਕੱਢਣੀ ਹੈ ਜਿਹੜਾ ਜ਼ੋਂਗ ਦਾ ਨੰਬਰ ਚੱਲਦਾ ਸੀ ਫਾਇਦਾ ਕੋਈ ਨਹੀਂ ਸਾਡੀ ਭੈਣ ਮੋਬਾਈਲ ਚਲਾਉਂਦੀ ਕੋਈ ਨਹੀਂ ਪਿੰਡਾਂ ਦੀਆਂ ਹਾਕ ਮਾਰ ਕੇ ਬੁਲਾ ਲੈਂਦੀਆਂ ਵੇ ਇੱਧਰ ਚਲ ਮੇਰੇ ਵਾਸਤੇ ਖਾਣਾ ਬਣਾ ਕੇ ਲਿਆ ਮੇਰੇ ਵਾਸਤੇ ਵੀ ਖਾਣਾ ਬਣਾ ਅੱਜ ਕੀ ਬਣਾਵਾ ਸੀੜ ਬਣਾ ਲਾ ਮੈਂ ਤਾਂ ਕਹਿੰਦਾ ਉਹਦੇ ਬਣਾ ਓਏ ਮਾਮਾ ਮੇਰਾ ਪਿਆਰ ਕਰਦੀ ਤੇਰੀ ਵਜ੍ਹਾ ਤੋਂ ਮੇਰੇ ਨੇੜੇ ਨਹੀਂ ਲੱਗਦੀ ਅੱਛਾ ਅੰਮੀ ਘਰ ਨਹੀਂ ਦੇ ਜਵਾਬ ਹੋ अस्सलामुअलैकुम जनाब ਵਾਲੇਕੁਮ ਸਲਾਮ मामा जी 2 लाख रुपया कटो ਹਾਂ 2 ਲੱਖ ਦਾ 2 ਲੱਖ ਤੈਨੂੰ ਤੇਰੀ ਮਾਂ ਦੀ ਕਸਮ ਹਾਂ। ਕਦੀ ਇਕੱਠਾ ਦੇਖਿਆ 2 ਲੱਖ आते अल्लाह का शुक्र है 2 लाख तेन दिता बाहर जाने वास्ते किथे आ जल्दी कर मैनू दे
ਉਹ ਕਿਉਂ ਪਜਾਤਾ 16 ਕਿਲੋ 16 ਕਿਲੋ ਕਿਉਂ ਪਜਾਤਾ ਹਾਂਜੀ ਇੱਧਰ ਅੰਦਰ ਪਿਆ ਜੀ ਮੈਂ ਚੰਗਾ ਕੀਤਾ ਕਾਕਾ ਮੇਰੀ ਗੱਲ ਸੁਣ ਹਾਂਜੀ ਤੈਨੂੰ ਬਾਹਰ ਦਾ ਵੀਜ਼ਾ ਜਦੋਂ ਤੇਰਾ ਲੱਗਾ ਨਾ ਹਾਂ ਅੱਲਾ ਖੈਰ ਕਰੇ ਤੇ ਮੈਂ ਤੈਨੂੰ ਫੌਰਨ ਕਹਿਣਾ ਆ ਜਾ ਮਾਮਾ ਝੂਠ ਤੇ ਝੂਠ ਤੂੰ ਬੋਲ ਰਹੇ ਆ ਕਿਉਂ? ਮੈਨੂੰ ਤੇਰੇ ਤੇ ਯਕੀਨ ਨਹੀਂ ਹੈਗਾ ਮੈਂ ਉਦੋਂ ਤੱਕ ਇਸ ਘਰ ਦੇ ਵਿੱਚੋਂ ਨਹੀਂ ਜਾਣਾ ਜਦੋਂ ਤੱਕ ਤੂੰ ਮੈਨੂੰ ਬਾਹਰ ਨਹੀਂ ਭੇਜਣਾ ਇੱਥੇ ਤੇਰੀ ਭੈਣ ਸੁੱਤੀ ਪਈ ਜਿਹਨੂੰ ਐ ਕਰੀ ਜਾਂਦਾ ਉਹ ਕਿੰਨੇ ਬਾਹਰ ਭੇਜਣਾ ਹੈ ਕਿੰਨੇ ਭੇਜਣਾ ਇਹਨੇ ਏਜੰਟਾ ਵੀ ਕੋਈ ਇਹਨਾਂ ਦੀਆਂ ਸ਼ਕਲਾਂ ਵੇਖ ਇਹਨਾਂ ਦੀ ਪੂਰੀ ਫੈਮਿਲੀ ਕਦੀ ਸਾਂਗਲਾ ਨਹੀਂ ਟੱਪੀ ਇਹਨੇ ਬਾਹਰ ਕਿੱਥੋਂ ਲੈ ਕੇ ਜਾਣਾ ਉਹ ਕਾਕਾ ਅਸੀਂ ਏਜੰਟ ਹੀ ਕਰ ਰਹੇ ਅੱਜ ਕੱਲ੍ਹ ਏਜੰਟ ਕਹਦਾ ਇਹਦੀਆਂ ਦੋ ਭੈਣਾਂ ਮੇਰਾ ਖਿਆਲ ਉਂਗਲੈਂਡ ਰਹਿੰਦੀਆਂ ਓਏ ਇੰਗਲੈਂਡ ਕੇ ਕੀ ਕਹਿੰਦਾ ਇੰਗਲੈਂਡ ਇੰਗਲੈਂਡ ਉੱਥੇ ਰਹਿੰਦੀਆਂ ਮਾਮੇ ਦੀ ਇੱਜ਼ਤ ਕਰਿਆ ਕਰ ਤੈਨੂੰ ਪਤਾ ਨਹੀਂਗਾ ਕੈਸਾ ਨਾਯਾਬ ਬੰਦਾ ਹੈ ਸੱਚੀ ਮੁੱਚੀ ਦੀ ਗੱਲ ਹੈ ਮੈਂ ਮਾਮੇ ਦੇ ਅਸਲੀ ਘਰ ਗਿਆ ਤੇ ਬਾਹਰ ਦਰਵਾਜ਼ੇ ਤੇ ਨਹੀਂ ਅਸੀਂ ਖੰਗੀ ਜਾਓ ਤੇ ਨੰਗੀ ਜਾਓ ਮੈਂ ਅੰਦਰ ਗਿਆ ਅੰਦਰ ਬੈੱਡ ਉੱਤੇ ਦੇਖਿਆ ਸੀ ਲਾਈ ਜਾਓ ਤੇ ਟੰਗੀ ਜਾਓ ਅੱਛਾ ਅੱਗੇ ਮੈਨੂੰ ਮਾਮੇ ਦੀ ਬੁੱਢੀ ਚਾਹ ਦੇਣਾ ਸੀ ਆਈ ਉਹਦੀ ਧੁੰਨੀ ਤੇ ਦੇਖਿਆ ਸੀ ਮੁੰਨੀ ਜਾਓ ਤੇ ਧੁੰਨੀ ਜਾਓ ਹੋਰ ਮੇਰੇ ਬਾਰੇ ਕੋਈ ਮਾਲੂਮਾਤ ਹੋਵੇ ਹਾਂ ਤੇ ਹੈ ਓ ਜੀ Here comes Film Stars. ਮੁੰਡਿਆਂ ਨੂੰ ਪਾਗਲ ਕਰਦੀ ਆ ਜਿਸੀ ਅੱਲਾ ਤੋਂ ਡਰ ਅੱਲਾ ਤੋਂ ਡਰ ਜੋ ਕਰਨਾ ਹੋਈ ਹੈ ਨਾ ਪਹਿਲੋਂ ਅੱਲਾ ਤੋਂ ਡਰ ਹਾਂ ਅੱਲਾ ਯਕੀਨ ਕਰਕੇ ਜਾਣੀ ਕੁੜੀ ਨੇ ਅੱਡੀ ਵਾਲੀ ਜੁੱਤੀ ਪਾਈ ਹਾਂ ਕੁੜੀ ਨੇ ਅੱਡੀ ਵਾਲੀ ਜੁੱਤੀ ਪਾਈ ਅੱਛਾ ਐਡੀ ਸੋਹਣੀ ਤੁਰੀ ਅੱਡੀ ਵਾਲੀ ਜੁੱਤੀ ਪਾ ਕੇ ਮੋਰਨੀ ਪਹਿਲਾਂ ਪਾ ਰਹੀ ਆ ਆ ਮਾਮੇ ਦੀਆਂ ਔਰਤਾਂ ਏਡੇ ਏਡੇ ਚਗਾਠੇ ਸਾਲੀਆਂ ਦੇ ਉਹ ਤੁਰਦੀਆਂ ਹੀ ਅੱਡੀ ਵਾਲੀ ਜੁੱਤੀ ਪਾ ਕੇ ਏਦਾਂ ਬਤਕਾਂ ਦੇ ਆਂਡੇ ਫਸੇ ਆ ਤੇਰੀ ਮੈਂ ਭੈਣ ਕੱਢਣਾ ਨਹੀਂ ਸਾਲਿਆ ਜੀ ਡਨ वालेकुम सलाम दोस्तों सफा नंबर 35 खोल दो आज हमें मैडम बताएंगे कि सेक्स कैसे होता है और ये हमारे इंडिया से आए हुए प्रोफेसर आपको चटियालो जी के बारे में बताएंगे ਮਾਮਾ ਤੇਰੇ ਦੰਦ ਪਹਿਲੇ ਹੀ ਆ ਦੰਦ ਉਹਦੇ ਚਰੀਟਾ ਸਾਲਿਆ ਚਰੀਟਾਂ ਦੇ ਆ ਤੂੰ ਤੇ ਸਾਡਾ ਕੈਦਾ ਕਰ ਦਿੰਦਾ ਹੁਣ ਜਿੱਦਾਂ ਦੁਬਾਰਾ ਬਜਰੀ ਪਾਉਣੀ ਉੱਥੇ ਜੀ ਜਾਨ जॉन ਮਾਮਾ ਜੀ ਮੈਂ ਤੁਹਾਨੂੰ 5 ਲੱਖ ਦਿੱਤੇ ਮੈਂ ਬਾਹਰ ਜਾਣਾ ਉਹ ਬਾਵੇਂ ਹੀ ਡੁੰਗੀ ਜਾਂਦਾ ਸਾਲਿਆ ਭਾਂਡੇ ਧੋਣ ਲੱਗਾ ਹਰ ਗੱਲ ਤੋਂ ਬਾਅਦ ਇੰਜ ਹੀ ਕਰੀ ਜਾਂਦਾ ਪਤਾ ਨਹੀਂ ਇਹਨੇ ਡਰਾਮਾ ਹੀ ਮੂੰਹ ਦਾ ਮਾਰ ਦੇਣਾ और तो मामे दी मुछा देखो दादा प्यो ने साइन कीते हैं कि तू मेरा नहीं ਪਿੰਡ ਦੀ ਬੱਕਰੀ ਨੂੰ 7 ਤੱਕ ਮੋਕ ਲੱਗ ਜਾਵੇ ਨਾ ਹਾਂ ਇਦਾਂ ਦੀ ਹੋ ਜਾਂਦੀ ਹੈ ਚਵਲਦੀ ਨਾ ਤੇ ਹੋਵੇ ਇਹਨੂੰ ਕਹਿ ਦਿੰਦਾ ਐਵੇਂ ਟੱਪਿਆਂ ਦੁਆਲੇ ਤੋਂ ਹਾਂਜੀ ਜੀ 5 ਲੱਖ ਰੁਪਈਆ ਇਹ ਕੁੜੀ ਨੇ 5 ਲੱਖ ਮੈਨੂੰ ਦਿੱਤਾ ਬਾਹਰ ਜਾਣ ਲਈ ਕਿੰਨੇ ਬਾਹਰ ਜਾਣਾ ਹਾਂ ਜਾਣਾ ਹੈ ਕਿੰਨੇ ਦਿੱਤੇ 5 ਲੱਖ ਜਿੱਥੇ ਰਹਿਣੀ ਨਾ 2800 ਦਾ ਮਹੱਲਾ ਵਿਕਿਆ 100 ਸਾਰਾ ਪਤਾ ਹਰ ਬੰਦੇ ਦੇ ਖਿਲਾਫ ਬਹੁਤ ਤੇਰੀ ਭੈਣ ਕੱਢਾ ਤੇ ਕੁੜੀਆਂ ਨਹੀਂ ਤਾਂ ਤੂੰ ਗੱਲਾਂ ਕਰਦਾ ਤੇਰੀ ਮੈਂ ਭੈਣ ਕੱਢਾਂ ਤੂੰ ਚੰਦ ਕਿਉਂ ਮਾਰ ਦੇਣਾ ਨਾਲ ਮੈਂ ਤੇਰੇ ਮੋਤੀ ਦੀਆਂ ਬੱਚੀਆਂ ਤੇਰੇ ਐਕਟਰ ਨਾਲ ਗਿਆ ਤਾਂ ਥੋੜੇ ਪਤਾ ਨਹੀਂ ਕਿਹਨੇ ਭੱਠੇ ਦੇ ਹੁੰਦਾ ਤੂੰ ਵੇ ਦੋਵੇਂ ਇੱਕ ਦੂਜੇ ਦੀਆਂ ਚਾਂ ਜਾਣ ਲੱਪੀਆ ਕਰਨ ਇਹ ਦੋਵੇਂ ਇੱਕ ਦੂਜੇ ਦੀਆਂ ਭੈਣਾਂ ਕੱਢੀ ਜਾ ਰਹੇ ਜੇ ਮੈਨੂੰ ਇਹ ਦੱਸੋ ਤੁਹਾਡੀਆਂ ਭੈਣਾਂ ਦੀਆਂ ਸੀੜੀਆਂ ਮਿਲਦੀਆਂ ਕਿੱਥੋਂ ਜਿੱਥੋਂ ਤੇਰੀ ਅੰਮੀ ਦਾ ਗਰਮ ਮਸਾਲਾ ਮਿਲਦਾ ਚਵਲ ਮਾਰਦਾ ਮਾਮਾ ਜੀ ਚੰਡ ਮਾਰੀ ਨਾ ਸੋਚੋ ਤਾਂ ਤੁਹਾਨੂੰ ਗਿਫਟ ਕਰਨਾ ਓਏ ਚਵਲ ਜਿਹਾ ਨਾ ਹੋਵੇ ਤਾਂ ਕੀ ਦਾ ਮਾਮਾ ਜੀ ਮੈਂ ਨਾ ਸਵਿਟਜ਼ਰਲੈਂਡ ਜਾਣਾ ਚਾਹੁੰਦਾ ਉਹਨੇ ਸੂਜੀ ਲੈਣ ਜਾਣਾ ਹੁੰਦਾ ਹਲੋ ਤੇ ਤਾਂ ਮਨੀਰ ਦੀ ਦੁਕਾਨ ਤੋਂ ਲੈ ਆਵੇ ਉਹ ਉੱਥੇ ਹੀ ਹੁੰਦਾ ਸਵੇਰੇ ਦੁਕਾਨ ਖੋਲੀ ਮੈਂ ਸਵੇਰੇ ਗਿਆ ਮੈਂ ਕਿਹਾ ਸੌਦਾ ਚਾਹੀਦਾ ਅਗਲਾ ਕੱਢ ਕੇ ਬਹਿ ਗਿਆ ਔਰ ਇਹ 100 ਲੈ ਕੇ ਉੱਤੇ ਬਹਿ ਗਏ ਉਹਨੇ ਸੌਦਾ ਕੱਢਿਆ ਜਾਮਾ ਨਹੀਂ ਸੀ ਕੱਢਿਆ ਆ ਬੰਦੇ ਨੂੰ ਮੈਂ ਪਛਾਣ ਰਿਹਾ ਪਹਿਚਾਨ ਮੈਨੂੰ ਸਾਲਿਆ ਤੈਨੂੰ ਕਿਹਾ ਮਿਰਚਾਂ ਡੱਬੇ 'ਚ ਰੱਖਣੀਆਂ ਤੂੰ ਕਿੱਥੇ ਰੱਖੀ ਬੈਠਾ ਹੈ ਨਹੀਂ ਤੇਰੇ ਵਰਗੇ ਚੀਜ਼ਾਂ ਦੇ ਲੋਕੀ ਪਕਾਨਾ ਨਹੀਂ ਚੜਾਉਂਦੇ ਅੱਛਾ ਚਲੋ ਅੱਛਾ ਪੂਰਾ ਤੇ ਦੇ ਦੇ ਜੀ ਆ ਜਾਣਾ ਜੇ ਗੱਲ ਨਾ ਹੋਣ ਤੇ ਨਹੀਂ ਫਿਰ ਤਾਂ ਮਾਮਾ ਜੀ ਇਹ ਕੌਣ ਹੈ ਇਹ ਕੌਣ ਹੈ ਇਹ ਕੁੱਤਾ ਦਾ ਬੰਦਾ ਨਹੀਂ ਦੁੱਧ ਪਾ ਦਿੱਤਾ ਤੇ ਫਿਰਦਾ ਰਹਿੰਦਾ ਹਾਂਜੀ ਉਹ ਮੇਰੀ ਮਰਜ਼ੀ ਸੱਜਾ ਪੀਵਾਂ ਜਾਂ ਖੱਬਾ ਸਾਲਿਆ ਕੁੱਤੇ ਨੂੰ ਕਦੀ ਬੁਰਾ ਨਹੀਂ ਕਹਿਣਾ ਹਾਂ ਕਿਉਂ ਉਹਨੇ ਇਨਸਾਨਾਂ ਨੂੰ ਦੱਸਿਆ ਜਿੱਥੇ ਗੱਡੀ ਖਰਾਬ ਹੋ ਗਈ ਟੋਚਣ ਪਾ ਕੇ ਧੂਮੀ ਕਿੱਥੋਂ ਸਹੀ ਗੱਲ ਹੈ ਵੈਸੇ ਮਾਮਾ ਇਹ ਕੁੱਤੇ ਤੋਂ ਯਾਦ ਆਇਆ ਤੇਰੇ ਅੱਬੇ ਦਾ ਕੀ ਹਾਲ ਆਉਂ ਤਾਂ ਠੀਕ ਮਾਮਾ ਦੁੱਧ ਲੈ ਕੇ ਆ ਉਹਦਾ ਸੇਵੀਆਂ ਤੇ ਪਕਾਈਏ ਆਇਆ ਸਾਲਿਆ ਤੈਨੂੰ ਸੇਵੀਆਂ ਨਜ਼ਰ ਆ ਗਈਆਂ ਦੁੱਧ ਨਜ਼ਰ ਨਹੀਂ ਆਇਆ ਹੈ ਉਹ ਅੰਦਰ ਪਿਆ ਮੇਰਾ ਦਿਲ ਕਰਦਾ ਅੱਜ ਮੈਂ ਉਹ ਦੁੱਧ ਪੀਵਾਂ ਜਿਹਦੇ ਉੱਤੇ 2 ਬਦਾਮ ਹੁੰਦੇ ਨੇ ਤੈਨੂੰ ਮੋਹ ਨਾ ਪਲਾਵਾਂ ਜਿਹੜੇ ਥੱਲੇ 2 ਕਰੋੜ ਹੁੰਦੇ ਆ ਇਹ ਗੱਲ ਉਹ ਨਾ ਦਵੇਂ ਤੂੰ ਆਪ ਹੀ ਵੀ ਹਾਂ ਓਏ ਮਾਮਾ ਜੀ ਸਾਰੀਆਂ ਗੱਲਾਂ ਛੱਡੋ ਮੈਨੂੰ ਦੱਸੋ ਮੈਨੂੰ ਬਾਹਰ ਹੋਰ
ਕਿਹੜੇ ਮੁਲਕ ਜਾਣਾ ਮੁਲਕ ਦੀ ਪਰਾਂ ਭੈਣ ਨੂੰ ਉੱਥੇ ਜਿਹੜੇ ਵਿਆਹ ਹੋਇਆ ਕਿੱਥੇ ਕਿਹੜੀ ਮਾਲਟਾ ਜਾਣਾ ਅੱਜ ਤੋਂ 2-3 ਦਿਨ ਮਾਲਟੇ ਫੜ ਕੇ ਲਿਆ ਅਗਲੇ ਕਿਸਮ ਦੇ ਫੜ ਲਈਏ ਕੋਈ ਜ਼ਿਆਦਾ ਸੰਤਰਾ ਜਿਹਾ ਹੁੰਦੇ ਆ ਹੋਰ ਕਿਸੇ ਮੁਲਕ ਚਲ ਜਾ ਉਹ ਮੁਲਕ 'ਚ ਜਾ ਉਹ ਸਾਹਿਬ ਜੀ ਕਿਹੜਾ ਮੁਲਕ ਆ ਉਹ ਦਰਿਆ ਦੇ ਉੱਤੇ ਜਿੱਥੇ ਔਰਤਾਂ ਲੰਮੀਆਂ ਪਈਆਂ ਹੋਈਆਂ ਉਹ ਪੱਟੀਆਂ ਜੀਆਂ ਕਰਕੇ ਉਹ ਇੱਧਰ ਨੂੰ ਜਾਈਏ ਸਮੁੰਦਰੀ ਰੋਡ ਤੇ ਸਮੁੰਦਰੀ ਰੋਡ ਅੱਗੇ ਆ ਕਰਕੇ ਮੁਰਦੀ ਅਬਦੁੱਲਾ ਪੁਲ ਤੋਂ ਅੰਦਰ ਨੂੰ ਸੜਕ ਚਿਕਚੀ ਵਾਲਾ 35 ਰੁਪਏ ਲੈਂਦਾ ਲਾਇਆ ਵਾ ਮਾਤਾ ਸਿੱਧਾ ਮੇਰੇ ਘਰ ਜਾਂਦਾ ਮੈਂ ਕਿਹਾ ਵੀ ਜਿੱਥੇ ਭੈਣਾਂ ਦਈਏ ਵਾਰ-ਵਾਰ ਨਹੀਂ ਜਾਈਦਾ ਖਾਣਾ ਨਾ ਹਾਂਜੀ ਹੋਰ ਕਿਤੇ ਮੁਲਕ ਚੱਲ ਜਾਓ ਲੰਡਨ ਦਾ ਤਾਂ ਨਹੀਂ ਸੀ ਇੱਥੇ ਦਿਖਾਣਾ ਲੰਡਨ ਤੇ ਇੱਥੇ ਹੀ ਆ ਨਾਲ ਹੀ ਆ ਆਹੋ ਇੱਥੋਂ ਨਾ ਨਿਆਮੂ ਵਾਲੇ ਕੰਮ ਇਹ ਤੂੰ ਕਦੀ ਜਹਾਜ਼ ਤੇ ਬੈਠੀ ਅੱਗੇ ਝੂਠੀ ਕਦੀ ਜਹਾਜ਼ ਤੇ ਕਦੀ ਬੈਠੀ ਹਾਲਾਂਕਿ ਰੋਜ਼ ਦੂਸਰੇ ਤੀਸਰੇ ਦਿਨ ਬੈਠੀ ਆ ਅੱਛਾ ਇਹਨੂੰ ਪਤਾ ਨਹੀਂ ਲੱਗਦਾ ਅੱਛਾ ਹਾਂ ਜਹਾਜ਼ ਤੇ ਬੈਠੀ ਤਾਂ ਜਹਾਜ਼ ਦੇਖਿਆ ਕਦੀ ਹਾਂ ਇਹ ਆ ਜਹਾਜ਼ ਸਮਝ ਲਾ ਆ ਤੇਰਾ ਜਹਾਜ਼ ਕੰਧ 'ਚ ਵਗਾ ਅੱਗੋਂ ਪਾਟਾ ਆਈ ਜਿੰਦਾ ਤੂੰ ਹੈ ਤੇਰਾ ਤਾਂ ਜੁੰਡੀ ਭਰਨ ਵਾਲਾ ਜਹਾਜ਼ ਆ ਜਹਾਜ਼ ਆ ਥੱਲੇ ਪਈਏ ਦੋ ਅੱਛਾ ਆ ਥੱਲੇ ਪਈਏ ਆ ਇਹ ਆ ਜਹਾਜ਼ ਨਿਕਲ ਬੂਟੇ ਆ ਤੇ ਸਵਾਰੀ ਉੱਤੇ ਬੈਠੀ ਹੈ ਹਾਂਜੀ ਕੱਲ ਜਹਾਜ਼ ਉੱਠਿਆ ਤੇ ਜਹਾਜ਼ ਥੱਲੇ ਨਹੀਂ ਸੀ ਆ ਰਿਹਾ ਉਹ ਤੇ ਫਿਰ ਮਾਮੇ ਦੀ ਬੁੱਢੀ ਨੇ ਚੁੰਮੀਆਂ ਲਈਆਂ ਤੇ ਫਿਰ ਥੱਲੇ ਆਇਆ ਜਹਾਜ਼ ਜੀ ਉਹਦਾ ਪੋਤਰਾ ਸੀਗਾ ਐਡੀਆਂ ਚੁੰਮੀਆਂ ਤਸਵੀਰ ਤੇ ਬਣੇ ਜਹਾਜ਼ ਆ ਲੋ ਆ ਜਹਾਜ਼ ਉੱਠਿਆ ਆ ਥੱਲੇ ਨੇ ਦੋ ਪਹੀਏ ਪਿਛਲੇ ਇਹ ਪਿਛਲੇ ਪਹੀਏ ਜਦੋਂ ਜਹਾਜ਼ ਉੱਠਦਾ ਨਾ ਉਹ ਪਿਛਲੇ ਪਹੀਏ ਫਿਰ ਵਿੱਚ ਐ ਆਵਾਜ਼ ਦੇ ਆਵਾਜ਼ ਆਉਂਦੀ ਆ ਇਹ ਤਾਂ ਆ ਪਹੀਏ ਥੱਲੇ ਵਾਹ ਕੁੜੀ ਨੇ ਦਿਖਾਇਆ ਇਹ ਪਈਏ ਹਾਂ ਮਾਮੇ ਦੀ ਸਾਰੀ ਫੈਮਿਲੀ ਰਾਤੀ ਇਹਨਾਂ ਪਈਆਂ ਨਾਲ ਰੁੰਮ ਕੇ ਗਈ ਉਹਨਾਂ ਨੇ ਹਾੜੇ ਜਾਣਾ ਸੀ ਕਿੱਥੇ ਅੱਛਾ ਮੇਰੀ ਗੱਲ ਜੀ ਹੋਰ ਕਿਸੇ ਮੁਲਕ ਚੱਲ ਜਾ ਮੈਡਮ ਹੋਰ ਕਿੱਥੇ ਜਾਣਾ ਅੱਛਾ 5 ਲੱਖ ਦਿੱਤਾ ਵਾ ਤੈਨੂੰ ਕਸਮ ਆ ਤੂੰ 5 ਲੱਖ ਲਿਆ ਕਿੱਥੋਂ ਇਹਨਾਂ ਨੂੰ ਦੇਣ ਵਾਲੇ ਬਥੇਰੇ ਆ ਅੱਛਾ ਤੇ ਆਪਣੀ ਤੇ ਮੇਰੀ ਗੱਲ ਕਰ ਸਾਲਿਆ ਅੱਛਾ ਹਾਂ दिल खो गया क्या हो गया मेरा दिल कहीं से ला दो लम्हे पा दो ਇਹ ਗਾਣਾ ਨਾ ਸੁਣਾ ਤੂੰ ਆਪਣੀ ਭੈਣ ਵਾਲਾ ਗਾਣਾ ਸੁਣਾ हो गया ਉਹ ਜਿਹੜੀ ਬੱਕਰੀਆਂ ਦੇ ਵਿੱਚ ਲੋਕ ਗਾਉਂਦੀ ਆ ਕੀ? ਮੈਂ ਲੱਗਣ ਲੱਗੀ ਬਸ तो तुसी अपनी भैन का गाना सुना ਜਿਹੜਾ मकान की छत तो जाके गाउंदी ਜਿਹੜਾ ओ जादा जे तुरिया जिदे कोहने तुरिया नहीं जांदा मुड़ के भी नहीं तकदा जेरा रहंदा सी लेके होने मुकर गया जे पैसे भी नहीं देने दिया जे सयूनी मेरे मल्ले दा सूफी ਆਪਣੀ ਭੈਣ ਵਾਲਾ ਸੁਣਾ ਉਹ ਗੁੰਗੀ ਆ ਭਾਈ ਉਹ ਗਾਣਾ ਗਾਉਂਦੀ ਆ ਉਹ ਗੂੰਗੀ ਆ ਉਹ ਕੱਲ ਕਿਹੜੀ ਚੀਜ਼ ਦੇਖ ਕੇ ਸੱਡੇ ਸੀ ਅੱਛਾ ਮੇਰੇ ਵਾਰੀ ਤਾੜੀਆਂ ਕਿੱਥੇ ਜਾਂਦੀਆਂ ਤੁਹਾਡੀਆਂ ਵੇ ਇਹ ਲਾਓ ਮੇਰਾ ਤੁਹਾਨੂੰ ਦਵਾਂ ਮੈਂ ਆਹ ਕਰ ਮੰਦਰ ਦੇਸੀ